हाँ जी, अस्सलाम वालेकुम साਰਿਆਂ ਨੂੰ ਮੇਰੇ ਵੱਲੋਂ ਸਲਾਮ ਤੇ ਦੁਆ ਤੇ ਉਮੀਦ ਹੈ ਸਾਰੇ ਪੰਜਾਬੀ ਖੁਸ਼ ਹੋਣਗੇ ਤੇ ਆਪਣਾ ਚੰਗਾ ਸਿਸਟਮ ਚਲਾ ਰਹੇ ਹੋਣਗੇ ਕਿਉਂਕਿ ਮੌਲਵੀ ਸਾਹਿਬ ਆਪਣਾ ਧਰਨਾ ਖਤਮ ਕਰ ਚੁੱਕੇ ਨੇ ਤੇ ਹਾਲਾਤ ਮਾਮੂਲ ਤੇ ਆ ਰਹੇ ਨੇ ਦੁਬਾਰਾ। ਤੇ ਅੱਜ ਜਿਸ ਮੈਟਰ ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹ ਰਹੀ ਹਾਂ, ਦੁਬਾਰਾ ਟਾਈਮ ਤੇ ਨਹੀਂ ਲਾਂਗੀ, ਸਾਡੇ ਤੁਹਾਡੇ 2-4 ਮਿੰਟ ਲਾਂਗੀ। ਗੱਲ ਹੈ, ਮੈਂ ਹੁਣ ਇੱਕ ਬਿਆਨ ਪੜ੍ਹਿਆ ਹੈ ਕਿ ਹਾਂਜੀ ਜਿਹੜੇ ਭੈਣ ਭਰਾ ਸਾਰੇ ਮੇਰੀ ਵੀਡੀਓ ਵੇਖ ਰਹੇ ਨੇ ਮੇਰੇ ਲੋ ਅਸਲਾਮ ਵਾਲੇਕੁਮ ਤੇ ਜੀ ਆਇਆਂ ਨੂੰ। ਤੇ ਜ਼ਰਾ ਗੱਲ 2 ਮਿੰਟ ਮੇਰੀ ਸੁਣ ਕੇ ਜਾਣਾ ਕਿਉਂਕਿ ਸਾਨੂੰ ਗੱਲ ਵਾਪਸ ਜਾਣ ਦੀ ਵੀ ਗੱਲ ਹੁੰਦੀ। ਅੱਜ ਮੈਂ ਤੁਹਾਡਾ ਚੋਖਾ ਟਾਈਮ ਨਹੀਂ ਲੈਣ ਲੱਗੀ। ਗੱਲ ਇਹ ਵੇ ਕਿ ਮੈਂ ਨਾ ਉਸਮਾਨ ਬੁਜ਼ਦਾਰ ਸਾਹਿਬ ਦਾ ਹੁਣ ਇੱਕ ਮੈਨੂੰ ਨਹੀਂ ਪਤਾ ਸੱਚ ਹੈ ਕਿ ਝੂਠ ਹੈ, ਲੇਕਿਨ ਇੱਕ ਮੈਂ ਆਪਣੇ ਭਾਈ ਨੇ ਮਲਕ ਜਹਾਂਗੀਰ ਚੀਨਾ ਸਾਹਿਬ ਉਹਨਾਂ ਦੀ ਐਡ ਤੇ ਵਾਲ ਤੇ ਇੱਕ ਵੇਖਿਆ ਜੀ ਅਸੀਂ ਉਸਮਾਨ ਬੁਜ਼ਦਾਰ ਸਾਹਿਬ ਦਾ ਡੀਜੀ ਖਾਨ ਵਿੱਚ ਮੈਟਰੋ ਬੱਸ ਸਰਵਿਸ ਸ਼ੁਰੂ ਕਰਨ ਤੇ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਤੇ ਜੀ ਵਾਲੇਕੁਮ ਸਲਾਮ ਸੋਇਬ ਖਾਲਿਕ ਰਾਓ ਸਾਹਿਬ। ਤੇ ਗੱਲ ਇਹ ਵੇ ਕਿ ਪਹਿਲਾਂ ਮੈਂ ਇੱਕ ਚੀਜ਼ ਕਲੀਅਰ ਕਰ ਦੇਵਾਂ ਕਿ ਕੋਈ ਜੀ ਹੈਲੋ ਸਲਮਾਨ ਹੈਦਰ ਸਾਹਿਬ, ਖਾਵਰ ਸ਼ਾਮ ਭੱਟੀ ਸਾਹਿਬ, ਵਾਲੇਕੁਮ ਸਲਾਮ। ਤੇ ਗੱਲ ਇਹ ਵੇ ਕਿ ਇੱਕ ਗੱਲ ਕਲੀਅਰ ਕਰ ਲਓ ਕਿ ਮੇਰੀ ਇਸ ਵੀਡੀਓ ਦਾ ਕੋਈ ਬੰਦਾ ਇਹ ਮਤਲਬ ਨਾ ਲਵੇ ਕਿ ਭਾਈ ਮੈਨੂੰ ਜਨੂਬੀ ਪੰਜਾਬ ਵਿੱਚ ਸਪੀਡੋ ਸ਼ੁਰੂ ਕਰਨ ਤੇ ਕੋਈ ਤਕਲੀਫ ਹੋਈ ਹੈ, ਕਿਉਂਕਿ ਹਰ ਬੰਦਾ ਆਪਣੀ ਸਿਆਸਤ ਚਮਕਾਉਂਦਾ ਹੈ ਨਾ, ਆਪਣਾ ਵਿੱਚ ਨਵਾਂ ਕੰਮ ਸ਼ੁਰੂ ਕਰ ਦਿੰਦਾ ਕਿ ਸ਼ਾਇਦ ਮੈਨੂੰ ਕੋਈ ਜਨੂਬੀ ਪੰਜਾਬ ਨਾਲ ਪ੍ਰੋਬਲਮ ਹੈ ਤੇ ਸ਼ਾਇਦ ਇਸ ਵਜ੍ਹਾ ਤੋਂ ਮੈਂ ਇਹ ਵੀਡੀਓ ਬਣਾ ਰਹੀ ਹਾਂ। ਹਾਲਾਂਕਿ ਖੁਦਾ ਗਵਾਹ ਹੈ ਕਿ ਮੈਨੂੰ ਜਨੂਬੀ ਪੰਜਾਬ ਵੀ ਉਨਾ ਹੀ ਪਿਆਰਾ, ਬਲਕਿ ਮੈਂ ਤਾਂ ਜਨੂਬੀ ਪੰਜਾਬ ਦੀ ਸੈਂਟਰਲ ਪੰਜਾਬ ਦੀ ਜਿਹੜੀ ਇੱਕ ਇਸਤਲਾਹ ਹੈ ਚਾਹੁੰਦੀ ਹਾਂ ਕਿ ਇਹਨੂੰ ਇਸਤੇਮਾਲ ਹੀ ਨਾ ਕੀਤਾ ਜਾਏ ਨਾ। ਪੰਜਾਬ ਹੈ, ਪੰਜਾਬ ਉਦਲਾ ਹੋਵੇ ਜੀ। ਰਿਜ਼ਵਾਨ ਗੁਰਮਾਨੀ ਸਾਹਿਬ ਤੁਹਾਡਾ ਵੀ ਸ਼ੁਕਰੀਆ, ਐਡੇ ਐਡੇ ਵੱਡੇ ਵੱਡੇ ਬੰਦੇ ਅੱਜ ਮੇਰੀ ਵਾਲ ਤੇ ਆਏ, ਵੀਡੀਓ ਤੇ ਆਏ ਨੇ ਜੀ, ਬਹੁਤ ਸ਼ੁਕਰੀਆ ਤੁਹਾਡਾ। ਗੱਲ ਸਿਰਫ ਇੰਨਾ ਕਰਨੀ ਚਾਹ ਰਹੀ ਹਾਂ, ਤੁਹਾਨੂੰ ਯਾਦ ਹੋਏਗਾ ਮੈਂ ਇੱਕ ਆਰਟੀਕਲ ਪਹਿਲੇ ਵੀ ਲਿਖਿਆ ਸੀ ਕਿ ਨੀਡ ਬੇਸਡ ਮਨਸੂਬੇ ਦਿਓ। ਤੁਸੀਂ ਇਹ ਵੇਖੋ ਕਿ ਜਨੂਬੀ ਪੰਜਾਬ ਵਿੱਚ ਜ਼ਰੂਰਤ ਕਰਦੀ ਹੈ। ਮੈਂ ਜਨੂਬੀ ਪੰਜਾਬ 15 ਦਿਨ ਦਾ ਸਰਵੇ ਕਰਕੇ ਆਈ ਹਾਂ। ਉੱਥੇ ਸਭ ਤੋਂ ਵੱਡੀ ਗੱਲ ਹੈ ਕਿ ਜਨੂਬੀ ਪੰਜਾਬ ਇਸ ਵਕਤ ਰੋਡਸ ਦੀ ਸ਼ਦੀਦ ਜ਼ਰੂਰਤ ਹੈ। ਉੱਥੇ ਸੜਕਾਂ ਸਿੰਗਲ ਨੇ ਤੇ ਟਰਾਂਸਪੋਰਟ ਹੈਵੀ ਹੈ, ਕਿਉਂਕਿ ਤੁਸੀਂ ਵੇਖੋਗੇ ਜਨੂਬੀ ਪੰਜਾਬ ਇਸ ਵਕਤ ਪਾਕਿਸਤਾਨ ਪੰਜਾਬ ਦੀ ਟਿਪ ਤੇ ਵਾਕਿਆ ਹੈ ਤੇ ਉੱਥੇ ਜਿਹੜੀ ਸੂਬਿਆਂ ਦੇ ਦਰਮਿਆਨ ਜਿਹੜੀ ਟ੍ਰੇਡ ਹੈ ਉਹ ਸਭ ਤੋਂ ਹੈਵੀ ਰੂਟਸ ਜਨੂਬੀ ਪੰਜਾਬ ਵਿੱਚ ਨੇ। ਲੇਕਿਨ ਦੁੱਖ ਦੀ ਗੱਲ ਹੈ ਕਿ ਉੱਥੇ ਰੋਡ ਸਿੰਗਲ ਨੇ, ਵੱਡੇ ਵੱਡੇ ਟਰਾਲੇ ਗੱਡੀਆਂ ਲੰਘ ਰਹੀਆਂ ਰੋਜ਼ ਆਏ ਰੋਜ਼, ਮਾਸੂਮ ਲੋਕਾਂ ਦੀ ਜਾਨ ਜਾਂਦੀ ਹੈ। ਕਿਆ ਤੁਹਾਡੇ ਕੋਲ ਇੰਨੀਆਂ ਰੋਡਸ ਹੈ ਨੇ ਕਿ ਤੁਸੀਂ ਉੱਥੇ ਸਪੀਡੋ ਚਲਾਓਗੇ? ਤੁਹਾਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲੇ ਤੁਸੀਂ ਉੱਥੇ ਸੜਕਾਂ ਡਬਲ ਕਰੋ। ਤੁਸੀਂ ਸੜਕਾਂ ਡਬਲ ਕਰੋ। ਸੜਕਾਂ ਡਬਲ ਕਰਨ ਤੋਂ ਬਾਅਦ ਤੁਸੀਂ ਜੇ ਮਜ਼ੀਦ ਵੇਖਣਾ ਤਾਂ ਤੁਸੀਂ ਵੇਖੋ ਕਿ ਮੈਂ ਉੱਥੇ ਨੋਟ ਕੀਤਾ ਕਿ ਉੱਥੇ ਸਕੂਲ ਤੇ ਹੈ ਨੇ, ਲੇਕਿਨ ਬੱਚੇ ਲੋਕ ਆਪਣੇ ਬੱਚਿਆਂ ਨੂੰ ਵੱਡੇ ਕਾਲਜਾਂ 'ਚ ਘੱਲ ਦਿੰਦੇ ਨੇ। ਇਹਦੇ ਸ਼ਹਿਰਾਂ ਸੌਰੀ ਘੱਲ ਦਿੰਦੇ ਨੇ, ਲਾਹੌਰ ਘੱਲ ਦਿੱਤਾ, ਮੁਲਤਾਨ ਘੱਲ ਦਿੱਤਾ, ਇਹਦੇ ਘੱਲ ਦਿੱਤਾ। ਕਿਉਂ ਘੱਲਦੇ ਨੇ? ਉਹਨਾਂ ਵਜੂਹਾਤ ਤੇ ਗੌਰ ਕਰੋ। ਤੁਹਾਡੇ ਸਕੂਲ ਵੀਰਾਨ ਪਏ ਨੇ, ਤੁਸੀਂ ਉੱਥੇ ਸਕੂਲ ਤੇ ਕਾਲਜ ਦਿਓ, ਤੁਸੀਂ ਹਸਪੀਟਲ ਦਿਓ, ਤੁਸੀਂ ਉੱਥੇ ਕੰਪੇਨਾਂ ਚਲਾਓ ਲੋਕਾਂ ਨੂੰ ਆਪਣੇ ਸਕੂਲਾਂ ਰੁਜੂ ਕਰਨ ਦੀਆਂ, ਤਾਂ ਕਿ ਸਾਡੇ ਇਲਾਕੇ ਆਬਾਦ ਹੋਣ। ਤੇ ਫਿਰ ਮਾਸ਼ਾਅੱਲਾ ਮੈਟਰੋ ਵੀ ਦਿਓ ਜੇ ਜ਼ਰੂਰਤ ਹੈ। ਨੀਡ ਬੇਸਡ ਤੇ ਸਸਟੇਨੇਬਲ ਡਿਵੈਲਪਮੈਂਟ ਦੇ ਮਨਸੂਬੇ ਦਿਓ। ਮੈਂ ਨੂਨ ਲੀਗ ਤੇ ਵੀ ਆਈ ਕਰਦੀ ਰਹੀ ਹਾਂ ਤਨਕੀਦ ਕਿ ਤੁਹਾਨੂੰ ਕੌਣ ਕਹਿੰਦਾ ਸਸਤੀ ਰੋਟੀ ਪ੍ਰੋਗਰਾਮ ਸ਼ੁਰੂ ਕਰੋ, ਦਾਇਨਰ ਸਕੂਲ ਸ਼ੁਰੂ ਕਰੋ, ਤੁਸੀਂ ਮੈਟਰੋ ਬੱਸ ਸਰਵਿਸ ਸ਼ੁਰੂ ਕਰ ਦਿਓ। ਭਾਈ ਇਹ ਸਾਰੀਆਂ ਸੈਕੰਡਰੀ ਜ਼ਰੂਰੀਆਤ ਨੇ। ਸਾਨੂੰ ਜ਼ਰੂਰਤ ਹੈ ਇਸ ਵਕਤ ਲੋਕਾਂ ਦੀ ਪ੍ਰਾਇਮਰੀ ਨੀਡਸ ਪੂਰੀ ਕਰਨ ਦੀ। ਜਨੂਬੀ ਪੰਜਾਬ ਵਿੱਚ ਇਸ ਵਕਤ ਰੋਡਸ ਦੇ ਜਾਲ ਦੀ ਜ਼ਰੂਰਤ ਹੈ, ਸੜਕਾਂ ਦੇ ਜਾਲ ਦੀ ਜ਼ਰੂਰਤ ਹੈ, ਉੱਥੇ ਕਾਲਜਾਂ ਦੀ ਜ਼ਰੂਰਤ ਹੈ, ਉੱਥੇ ਹਸਪਤਾਲਾਂ ਦੀ ਜ਼ਰੂਰਤ ਹੈ, ਉੱਥੇ ਸੋਸ਼ਲ ਮੋਬਿਲਾਈਜੇਸ਼ਨ ਦੀ ਜ਼ਰੂਰਤ ਹੈ, ਅਵਾਮਾਂ ਲੋਕਾਂ 'ਚ ਅਗਾਹੀ ਫੈਲਾਉਣ ਦੀ ਜ਼ਰੂਰਤ ਹੈ ਕਿ ਭਾਈ ਤੁਸੀਂ ਆਪਣੇ ਸਕੂਲ ਕਾਲਜਾਂ ਆਪਣੇ ਇਲਾਕਿਆਂ 'ਚ ਆਪ ਰੁਜੂ ਨਹੀਂ ਕਰੋਗੇ ਤੇ ਵੀਰਾਨ ਹੋ ਜਾਣਗੇ। ਮੈਂ ਉੱਥੇ ਕੁਛ ਸਕੂਲਾਂ 'ਚ ਫਰਨੀਚਰ ਗਲਦਾ ਸੜਦਾ ਵੇਖਿਆ। ਲੋਕੀ ਕਿਉਂ ਨਹੀਂ ਕਰਦੇ? ਕਿਉਂਕਿ ਉੱਥੇ ਅੱਛੇ ਟੀਚਰ ਨਹੀਂ ਹੋਣਗੇ। ਮੈਨੂੰ ਨਹੀਂ ਪਤਾ ਕੀ ਵਜੂਹਾਤ ਨੇ, ਲੇਕਿਨ ਗੱਲ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਇਸ ਮਨਸੂਬੇ ਨੂੰ ਸ਼ੁਰੂ ਕਰਨ ਤੋਂ ਪਹਿਲੇ ਮੈਨੂੰ ਨਹੀਂ ਪਤਾ, ਮੈਂ ਵੀ ਨਹੀਂ ਕਹਿੰਦੀ ਜੀ ਇੱਥੋਂ ਲੋਕ ਵਿੱਚੋਂ ਕੁਛ ਕਮਿਸ਼ਨ ਲੈਣਾ ਚਾਹੁੰਦੇ ਨੇ, ਮੈਨੂੰ ਨਹੀਂ ਪਤਾ। ਇਲਜ਼ਾਮ ਤਰਾਸ਼ੀ ਨਾ ਮੇਰਾ ਸ਼ੇਵਾ ਹੈ ਤੇ ਨਾ ਮੈਂ ਚਾਹੁੰਦੀ ਹਾਂ। ਮੈਂ ਸਿਰਫ ਚਾਹੁੰਦੀ ਹਾਂ ਕਿ ਜਨੂਬੀ ਪੰਜਾਬ ਲਈ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਨੇਕ ਨੀਤੀ ਨਾਲ ਕਰੋ, ਉਹ ਕਰੋ ਜੋ ਜਨੂਬੀ ਪੰਜਾਬ ਦੇ ਲੋਕੀ ਚਾਹੁੰਦੇ ਨੇ। ਜੇ ਜ਼ਿਆਦਾ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਯੂਨੀਅਨ ਕਾਉਂਸਲਾਂ ਦੇ ਨੁਮਾਇੰਦਿਆਂ ਤੋਂ ਪੁੱਛ ਲਓ ਕਿ ਉਹਨਾਂ ਦੇ ਯੂਨੀਅਨ ਕਾਉਂਸਲਾਂ 'ਚ ਕੀ ਜ਼ਰੂਰੀਆਤ ਨੇ। ਜਦੋਂ ਵੀ ਸ਼ਹਿਰ ਦੇ ਲੋਕੀ ਸਮਝਦਾਰ ਹੋ ਜਾਂਦੇ ਨੇ, ਸ਼ਹਿਰ ਆਪੇ ਖੂਬਸੂਰਤ ਹੋ ਜਾਂਦੇ ਨੇ। ਤੇ ਲੋਕਾਂ ਦੀ ਬੇਸਿਕ ਜ਼ਰੂਰੀਆਤ ਪੂਰੀਆਂ ਕਰੋ। ਮੈਂ ਉੱਥੇ ਜਾ ਕੇ ਵੇਖਿਆ, ਅੰਦਰੋਂ ਸੜਕਾਂ 'ਚ ਜਾ ਕੇ ਅੰਦਰ ਪਿੰਡਾਂ 'ਚ ਨਿਕਲ ਜਾਈਏ ਤਾਂ ਸੜਕਾਂ ਨਹੀਂ ਲੱਭਦੀਆਂ। ਸਫ਼ਰ ਕਰਨ ਨੂੰ ਕੱਚੇ ਕੱਟੇ ਮਿੱਟੀ ਅੰਦਰਾਂ 'ਚ, ਉੱਥੇ ਮੈਂ ਹੈਰਾਨ ਹਾਂ। ਤੇ ਉਸ ਤੋਂ ਬਾਅਦ ਤੁਸੀਂ ਮੈਟਰੋ ਦੇ ਰਹੇ ਹੋ।
ਡੀਜੀ ਖਾਨ ਤੋਂ ਹੁਣ ਕੁਝ ਭਾਈ ਮੁਤਾਲਬਾ ਕਰ ਰਹੇ ਜੀ ਡੀਜੀ ਖਾਨ ਤੋਂ ਰਾਜਨਪੁਰ ਤੱਕ ਮੈਟਰੋ ਦਿਓ। ਭਾਈ ਸਫ਼ਰ ਹੀ ਕਿੰਨਾ, ਤੁਸੀਂ ਮੈਟਰੋ ਉੱਥੋਂ ਲੈਣਾ ਚਾਹੁੰਦੇ ਹੋ, ਡੀਜੀ ਖਾਨ ਤੋਂ ਉੱਥੋਂ ਮੈਟਰੋ ਸਪੀਡੋ ਬੱਸ ਲੈਣਾ ਚਾਹੁੰਦੇ ਹੋ, ਸੌਰੀ ਸਪੀਡੋ ਬੱਸ ਦੀ ਗੱਲ ਹੋ ਰਹੀ ਹੈ, ਤੁਸੀਂ ਲੈਣਾ ਚਾਹੁੰਦੇ ਹੋ, ਤੁਸੀਂ ਕਹੋ ਕਿ ਡੀਜੀ ਖਾਨ ਤੋਂ ਰਾਜਨਪੁਰ ਜਾਂ ਬਲਕਿ ਫੁੱਲ ਮੁਲਤਾਨ ਤੱਕ ਤੁਹਾਡੇ ਜਿਹੜੇ ਰੋਡਸ ਨੇ ਉਹਨਾਂ ਨੂੰ ਡਬਲ ਕਰੋ, ਤਾਂ ਕਿ ਆਏ ਰੋਜ਼ ਜਿਹੜੇ ਮਾਸੂਮ ਲੋਕਾਂ ਦੀ ਜਾਨ ਜਾਂਦੀ ਉਹ ਖਤਮ ਕਰੋ। ਚੌਕ ਗਾਜ਼ੀ ਦੀ ਤੁਸੀਂ ਆਪਣੀ ਮੁਰੰਮਤ ਕਰਾਓ, ਚੌਕ ਗਾਜ਼ੀ ਉੱਥੇ ਹਾਦਸਿਆਂ ਦੀ ਬਣਿਆ ਹੈ ਅਮਾਜਗਾ, ਉਹਨੂੰ ਠੀਕ ਕਰਾਓ। ਤੁਸੀਂ ਦਰਿਆ ਦੇ ਮਨਾ ਤੇ ਕੁਝ ਬੰਦ ਬਣਵਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਹੈਲਥ ਦੀ ਫੈਸਿਲਿਟੀਜ਼ ਦੇਵੋ, ਲੋਕਾਂ ਦੀ ਜ਼ਰੂਰੀਆਤ ਇਸ ਤਰ੍ਹਾਂ ਪੂਰੀ ਕਰੋ ਕਿ ਨਾ ਕਿ ਮੈਟਰੋ ਸ਼ੁਰੂ ਕਰ ਦਿਓ ਤੇ ਗੱਲ ਹੈ ਕਿ ਪੀੜ ਤੁਹਾਡੇ ਪੇਟ 'ਚ ਤੇ ਤੁਸੀਂ ਸਿਰ ਦਰਦ ਦੀਆਂ ਗੋਲੀਆਂ ਦੇਈ ਜਾਓ। ਮਤਲਬ ਮੈਂ ਤਾਂ ਫਿਰ ਇਹੀ ਕਹਾਂਗੀ ਉਸਮਾਨ ਬਜ਼ਾਰ ਸਾਹਿਬ ਦੇ ਬਾਰੇ 'ਚ ਚਲੋ ਕਿਹਾ ਜਾਂਦਾ ਹੈ ਕਿ ਜੀ ਠੀਕ ਹੈ ਉਹ ਆਵਾਮ ਦੇ ਵਿੱਚੋਂ ਉੱਠ ਕੇ ਆਏ ਨੇ ਤੇ ਲੋਕ ਆਮ ਲੋਕਾਂ ਦੇ ਪ੍ਰੋਬਲਮ ਸਮਝਦੇ ਨੇ, ਪਰ ਆਮ ਬੰਦੇ ਦਾ ਪ੍ਰੋਬਲਮ ਸਪੀਡੋ ਹੈ, ਆਮ ਬੰਦੇ ਦਾ ਪ੍ਰੋਬਲਮ ਸਕੂਲ ਹੈ, ਰੋਟੀ ਹੈ, ਖਾਣਾ ਹੈ, ਸੜਕ ਹੈ ਤੇ ਛੋਟੀਆਂ ਛੋਟੀਆਂ ਜ਼ਰੂਰੀਆਤ ਨੇ, ਬਿਜਲੀ ਦੀਆਂ ਜ਼ਰੂਰੀਆਤ ਨੇ, ਸੜਕਾਂ ਦੀਆਂ ਨਾਲੀਆਂ ਦੀਆਂ ਜ਼ਰੂਰੀਆਤ ਨੇ। ਤੁਸੀਂ ਬੁਨਿਆਦੀ ਜ਼ਰੂਰਤਾਂ ਪੂਰੀ ਕਰੋ, ਸਫਾਈ ਦੇ ਮਸਾਇਲ ਨੇ। ਮੈਂ ਰਾਜਨਪੁਰ ਸ਼ਹਿਰ ਵਿੱਚ ਰਹਿ ਕੇ ਆਈ ਹਾਂ, ਸ਼ਹਿਰ ਵਿੱਚ ਸਫਾਈ ਦਾ ਕੋਈ ਸਿਸਟਮ ਨਹੀਂ ਹੈ। ਰਾਜਨਪੁਰ ਤੇ ਜਾਮਪੁਰ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਵੇਖੋ ਕਿ ਸਫਾਈ ਦਾ ਕੀ ਹਾਲ ਹੈ। ਅਮਲਾ ਐਕਟ ਹੈ ਜਾਂ ਮੌਜੂਦ ਹੈ ਮੈਨੂੰ ਨਹੀਂ ਪਤਾ, ਲੇਕਿਨ ਗਲੀਆਂ ਦਾ ਹਾਲ ਵੇਖੋ ਜਾ ਕੇ, ਜਾਮਪੁਰ ਸ਼ਹਿਰ ਦਾ ਹਾਲ ਵੇਖੋ ਜਾ ਕੇ ਤੁਸੀਂ। ਬਾਕੀ ਸਾਰਾ ਡੀਜੀ ਖਾਨ ਠੀਕ ਹੈ, ਅੱਛੀ ਗੱਲ ਹੈ, ਹੋਣਾ ਚਾਹੀਦਾ, ਲੇਕਿਨ ਸਭ ਤੋਂ ਪਹਿਲੇ ਮੈਨੂੰ ਨਹੀਂ ਪਤਾ ਡੀਜੀ ਖਾਨ ਵਾਲੇ ਤੇ ਜਨੂਬੀ ਪੰਜਾਬ ਵਾਲੇ ਇਸ ਮੈਟਰ ਤੇ ਸਭ ਤੋਂ ਜ਼ਿਆਦਾ ਆਪ ਕਰ ਸਕਦੇ ਨੇ, ਲੇਕਿਨ ਮੇਰੀ ਦਰਖਾਸਤ ਹੈ ਕਿ ਜਿਹੜੇ ਉੱਥੋਂ ਦੇ ਰਾਈਟਰ ਨੇ ਜੈਸੇ ਕਿ ਗੁਰਮਾਨੀ ਸਾਹਿਬ ਨੇ, ਰਿੰਦ ਸਾਹਿਬ ਨੇ, ਉਸ ਤੋਂ ਇਲਾਵਾ ਇਹ ਸਾਰੇ ਨੇ, ਤੁਸੀਂ ਆਵਾਜ਼ ਉਠਾਓ। ਮੈਨੂੰ ਨਹੀਂ ਪਤਾ, ਤੁਸੀਂ ਪਤਾ ਨਹੀਂ ਮੇਰੇ ਨਾਲ ਕਰੋਗੇ ਐਗਰੀ ਕਿ ਨਹੀਂ ਕਰੋਗੇ ਕਿ ਭਾਈ ਉੱਥੇ ਪਹਿਲੇ ਸੜਕਾਂ ਡਬਲ ਕਰਾਓ। ਸੜਕਾਂ ਤੁਹਾਡੇ ਕੋਲ ਹੈਗੀਆਂ ਨੇ, ਉਸ ਤੋਂ ਬਾਅਦ ਤੁਸੀਂ ਸਪੀਡੋ ਚਲਾ ਲਓ। ਤੇ ਇੱਕ ਗੱਲ ਹੋਰ ਕਰ ਦਵਾਂ, ਜਵੇਦ ਇਕਬਾਲ ਸਾਹਿਬ, ਮੈਂ ਬਿਲਕੁਲ ਤੁਹਾਡੇ ਨਾਲ ਐਗਰੀ ਹਾਂ ਕਿ ਜਨੂਬੀ ਪੰਜਾਬ ਦੇ ਪਿੱਛੇ ਰਹਿਣੇ 'ਚ ਵੀ ਕੋਈ ਮੰਨੇ ਜਾਂ ਨਾ ਮੰਨੇ, ਲੇਕਿਨ ਇਹ ਸਭ ਤੋਂ ਵੱਡੀ ਰੀਜ਼ਨ ਹੈ। ਤੁਸੀਂ ਇਸ ਵਕਤ ਵੀ ਵੇਖ ਲਓ ਕਿ ਜਨੂਬੀ ਪੰਜਾਬ ਦੇ ਕਿੰਨੇ ਲੋਕ ਕਾਬੀਨਾ 'ਚ ਬੈਠੇ ਨੇ, ਕਿੰਨੇ ਲੋਕ ਪਾਰਲੀਮੈਂਟ 'ਚ ਬੈਠੇ ਨੇ, ਤੇ ਵਜ਼ੀਰ ਆਜ਼ਮ ਕੌਣ ਹੈਗਾ, ਵਜ਼ੀਰ ਆਲਾ ਕੌਣ ਹੈਗਾ, ਲੇਕਿਨ ਇਸ ਦੇ ਬਾਵਜੂਦ ਜਨੂਬੀ ਪੰਜਾਬ ਵਿੱਚ ਤਰੱਕੀ ਦੇ ਮਸਲੇ ਤੇ ਹੈ ਨੇ, ਤੇ ਮੰਨਣਾ ਪੈਣਾ, ਅਸੀਂ ਅੱਖ ਨਹੀਂ ਚੁਰਾ ਸਕਦੇ, ਕਿਉਂ ਨਹੀਂ ਹੈਗੀਆਂ ਨੇ। ਤੇ ਜੇ ਇਹਨਾਂ 5 ਸਾਲਾਂ 'ਚ ਵੀ ਜਨੂਬੀ ਪੰਜਾਬ ਵਿੱਚ ਡਿਵੈਲਪਮੈਂਟ ਨਾ ਹੋਏ ਤੇ ਯਕੀਨ ਕਰੋ ਫਿਰ ਬੜੀ ਦੁੱਖ ਦੀ ਗੱਲ ਹੈ ਕਿ ਹਕੂਮਤ ਵੀ ਸਾਡੀ, ਸਾਰਾ ਕੁਝ ਸਾਡਾ, ਤੇ ਉਸ ਤੋਂ ਬਾਅਦ 5 ਸਾਲਾਂ ਬਾਅਦ ਤੁਸੀਂ ਦੂਜੇ ਪੰਜਾਬ ਨੂੰ ਇਲਜ਼ਾਮ ਦੇਵੋ ਅਸੀਂ ਤੇ ਆਪ ਜਿਹੜੇ ਜੇ ਮਜ਼ਲੂਮ ਆ। ਯਕੀਨ ਕਰੋ, ਮੇਰੇ ਜ਼ਿਲ੍ਹੇ ਦੀ ਗੱਲ ਮੇਰੇ ਤੋਂ ਪੁੱਛ ਲਓ, ਸਾਡੇ ਬਜਟ ਸਾਡੇ ਤੋਂ ਵਾਪਸ ਲੈ ਕੇ ਲਾਹੌਰ ਤੇ ਲਾ ਦਿੱਤੇ ਜਾਂਦੇ ਨੇ। ਤੁਸੀਂ ਕਿਹਨੂੰ ਕਹਿੰਦੇ ਹੋ? ਤੁਸੀਂ ਬਾਕੀ ਪੰਜਾਬ ਕਿਹਨੂੰ ਕਹਿੰਦੇ? ਪੁਠਾਰ ਵਾਲੀ ਡਿਵੀਜ਼ਨ ਨੂੰ ਕੱਢ ਲਓ, ਉਹ ਇਸਲਾਮਾਬਾਦ ਰਾਵਲਪਿੰਡੀ 'ਚ ਆ ਜਾਂਦੀ ਹੈ ਜੀ, ਠੀਕ ਹੈ। ਬਾਕੀ ਲਾਹੌਰ ਡਿਵੀਜ਼ਨ ਫਿਰ ਬਚਦੀ, ਫਿਰ ਇਹਦਾ ਮਤਲਬ ਹੈ ਕਿ ਸਾਰਾ ਬਜਟ ਲਾਹੌਰ ਡਿਵੀਜ਼ਨ ਖਾ ਰਹੀ ਹੈ, ਕਿਉਂਕਿ ਗੁਜਰਾਂਵਾਲੇ ਡਿਵੀਜ਼ਨ ਹੈ ਤੇ ਅਸੀਂ ਬੈਠੇ ਹਾਂ ਗੁਜਰਾਂਵਾਲੇ ਡਿਵੀਜ਼ਨ। ਗੁਜਰਾਂਵਾਲੇ ਸ਼ਹਿਰ ਦੀ ਹਾਲਤ ਹੁਣ ਆ ਕੇ ਕੁਝ ਬੈਟਰ ਹੋਈ। ਤੁਸੀਂ ਸਾਡੇ ਹਾਫਜ਼ਾਬਾਦ ਤੇ ਜਾ ਕੇ ਮੰਡੀ ਬਾਉਦੀਨ, ਫਾਲੀਆ, ਤੁਸੀਂ ਜਾ ਕੇ ਸਾਡੀਆਂ ਰੋਡਸ ਵੇਖ ਲਓ, ਸਾਡੇ ਕੋਲ ਵੀ ਸਿੰਗਲ ਰੋਡਸ ਨੇ। ਪਿੰਡਾਂ 'ਚ ਨਿਕਲ ਜਾਓ, ਸਾਡੇ ਬਜਟ ਲੈ ਕੇ ਲੱਗ ਜਾਂਦੇ ਨੇ। ਸਾਡੇ ਮੇਰੇ ਪਿੰਡ 'ਚ ਤਾਂ ਕੁੜੀਆਂ ਦਾ ਸਕੂਲ ਕੋਈ ਨਹੀਂ। ਸੋ ਦੂਰ ਦੇ ਸੋਲ ਸੁਆਣੇ ਹੁੰਦੇ ਨੇ, ਸਿਆਸੀ ਰੰਗ ਦੇ ਕੇ ਕੁਝ ਮਸਲਿਆਂ ਨੂੰ ਭੜਕਾਉਣਾ ਜ਼ਰੂਰੀ ਹੁੰਦਾ। ਸਾਨੂੰ ਇਹ ਗੱਲ ਮੰਨਣੀ ਪੈਣੀ ਹੈ ਕਿ ਸਾਡਾ ਮਸਲਾ ਟਰਾਂਸਫਰ ਆਫ ਪਾਵਰਸ ਹੈ। ਨਿਚਲੀ ਸਤਹ ਤੱਕ ਜਿਹੜੇ ਅਖਤਿਆਰਾਤ ਨੇ ਉਹਨਾਂ ਦੀ ਤਕਸੀਮ ਹੈ। ਇਹ ਦੁਨੀਆ ਦਾ ਪਹਿਲਾ ਮੁਲਕ ਮੈਂ ਵੇਖਿਆ ਕਿ ਜਿਹਦਾ ਜਿਹੜਾ ਪਾਰਲੀਮੈਂਟ ਹੈ, ਜਿਹਦੇ ਪਾਰਲੀਮੈਂਟੇਰੀਅਨਸ ਨੇ ਉਹ ਫੰਡ ਇਸਤੇਮਾਲ ਕਰ ਰਹੇ ਨੇ, ਡਿਵੈਲਪਮੈਂਟ ਸਕੀਮਾਂ ਦੀ ਸਰਬਰਾਹੀ ਉਹ ਕਰ ਰਹੇ ਨੇ, ਲੋਕਾਂ 'ਚ ਫੰਡ ਜਾ ਕੇ ਡਿਵੈਲਪਮੈਂਟ ਸਕੀਮਾਂ ਉਹ ਦੇ ਰਹੇ ਨੇ, ਫੰਡ ਉਹ ਦੇ ਰਹੇ ਨੇ, ਹਾਲਾਂਕਿ ਉਹਨਾਂ ਦਾ ਕੰਮ ਲੈਜਿਸਲੇਸ਼ਨ ਹੈ। ਫੰਡਸ ਦਾ ਕੰਮ ਜਿਹੜਾ ਉਹ ਲੋਕਲ ਗਵਰਨਮੈਂਟਸ ਦਾ ਹੈ। ਲੋਕਲ ਗਵਰਨਮੈਂਟਸ ਜਿਹੜੀਆਂ ਨੇ ਉਹ ਪਪਟ ਬਣਾ ਕੇ ਬਿਠਾਈਆਂ ਨੇ। ਉਸ ਤੋਂ ਬਾਅਦ ਫਿਰ ਇਹ ਹੀ ਹੋਣਾ ਜੀ, ਇੱਕ ਮਿੰਟ, ਹਾਂਜੀ ਬਿਲਕੁਲ ਗੁਰਮਾਨੀ ਸਾਹਿਬ, ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਐਗਰੀ ਹਾਂ, ਤੇ ਮੈਂ ਇਹੀ ਗੱਲ ਕਰ ਰਹੀ ਹਾਂ ਕਿ ਇੱਥੇ ਮੈਨੂੰ ਨਹੀਂ ਪਤਾ ਕਿ ਅੱਗੇ ਥੱਲੇ ਤੁਸੀਂ ਕੀ ਲਿਖਿਆ, ਕਿਉਂਕਿ ਕਮੈਂਟ ਤੁਹਾਡਾ ਖੁੱਲ ਨਹੀਂ ਰਿਹਾ, ਲੇਕਿਨ ਮੈਂ ਇੰਨੀ ਗੱਲ ਕੀਤੀ ਹੈ ਕਿ ਇਹ ਉਹ ਜ਼ਿਲ੍ਹੇ ਨੇ ਕਿ ਜਿਹੜੇ ਸੂਬਿਆਂ ਦੇ ਦਰਮਿਆਨ ਤਜਾਰਤ ਦਾ ਸਭ ਤੋਂ ਵੱਡਾ ਮਸਲਾ ਨੇ। ਲੇਕਿਨ ਕਿਆ ਤੁਸੀਂ ਜਿਹੜੀ ਸਪੀਡੋ ਸ਼ੁਰੂ ਕਰੋਗੇ ਉਹ ਇੰਟਰ ਸੂਬਿਆਂ ਦੇ ਦਰਮਿਆਨ ਹੋਏਗੀ? ਨਹੀਂ, ਉਹ ਸਪੀਡੋ ਡੀਜੀ ਖਾਨ ਸ਼ਹਿਰ 'ਚ ਹੋਏਗੀ। ਤੇ ਕਿੰਨਾ ਬਜਟ ਲੱਗੇਗਾ? ਉਹ ਬਜਟ ਤੁਸੀਂ ਬਜਾਏ ਉੱਥੇ ਲਾਉਣ ਦੇ, ਕਿਉਂਕਿ ਡੀਜੀ ਖਾਨ ਇੱਕ ਛੋਟਾ ਜਿਹਾ ਸ਼ਹਿਰ ਹੈ, ਉਹਦੇ ਵਿੱਚ ਤੁਸੀਂ ਟਰਾਂਸਪੋਰਟ ਦਾ ਨਿਜ਼ਾਮ ਬਿਹਤਰ ਕਰੋ। ਤੁਸੀਂ ਉਹ ਸਾਰਾ ਫੰਡ ਜਿਹੜਾ ਤੁਸੀਂ ਉਹ ਸੜਕਾਂ ਤੇ ਲਾਓ। ਜਿਹੜੀ ਤੁਹਾਡੀ ਇੰਟਰ ਪ੍ਰੋਵਿੰਸਿਸ ਇੰਟਰ ਸਟੇਟ ਟ੍ਰੇਡ ਹੁੰਦੀ ਹੈ, ਉਹਦੇ ਲਈ ਜਿਹੜੇ ਤੁਹਾਡੇ N5 ਹੈ, ਪਤਾ ਨਹੀਂ ਕਿਹੜੀ ਉੱਥੇ N75 ਹੈ, ਮੈਨੂੰ ਐਗਜ਼ੈਕਟ ਹੁਣ ਤੇ ਯਾਦ ਵੀ ਨਹੀਂ, ਤੁਸੀਂ ਉਹ ਸਾਰੇ ਰੋਡਸ ਡਬਲ ਕਰੋ, ਉਹਨਾਂ ਸੜਕਾਂ ਨੂੰ ਡਬਲ ਕਰੋ। ਉਸ ਤੋਂ ਬਾਅਦ ਤੁਸੀਂ ਸਪੀਡੋ ਚਲਾਓ ਭਾਈ, ਅਸੀਂ ਖੁਸ਼ ਹੋਵਾਂਗੇ। ਸਪੀਡੋ ਚਲਾਓ, ਤੁਸੀਂ ਮੈਟਰੋ ਚਲਾਓ, ਸਾਰਾ ਕੁਝ ਚਲਾਓ, ਲੇਕਿਨ ਬੇਸਿਕ ਨੀਡ ਹੈ ਕਿ ਸਾਰਾ ਕੁਝ ਚਲਾਉਣ ਲਈ ਤੁਹਾਡੇ ਕੋਲ ਸੜਕਾਂ ਹੈ ਨੇ। ਗੁਰਮਾਨੀ ਸਾਹਿਬ ਤੁਹਾਨੂੰ ਵੀ ਪਤਾ ਹੈ ਕਿ ਜਨੂਬੀ ਪੰਜਾਬ ਇੱਕ ਮਹੀਨਾ ਬਲਕਿ ਉਸ ਡਿਵੀਜ਼ਨ ਵਿੱਚ
ਜਿੱਥੇ ਤੁਸੀਂ ਗੱਲ ਕਰ ਰਹੇ ਹੋ ਡੀਜੀ ਖਾਨ ਰਾਜਨਪੁਰ ਸਾਰੀ ਇਸ ਡਿਵੀਜ਼ਨ ਵਿੱਚ ਤੁਸੀਂ ਵੇਖ ਲਓ 1 ਮਹੀਨਾ ਨਹੀਂ ਲੰਘਦਾ ਤੇ ਉੱਥੇ ਇੱਕ ਖੂਨੀ ਹਾਦਸਾ ਹੁੰਦਾ ਹੈ। 1 ਮਹੀਨਾ ਕੋ ਖਾਲੀ ਮੈਨੂੰ ਕਢਾ ਦਿਓ ਜਿੱਥੇ ਕਿਸੇ ਦੀ ਜਾਨ ਨਾ ਜਾਂਦੀ ਹੋਏ, ਜਿੱਥੇ ਕਿਸੇ ਗਰੀਬ ਕਿਸੇ ਕਿਸੇ ਛੋਟੇ ਬੱਚੇ ਦੀ, ਕਿਸੇ ਜਵਾਨ ਦੀ, ਕਿਸੇ ਦੀ ਆਂਦੇ ਜਾਂਦੇ ਦੀ ਜਾਨ ਨਾ ਜਾਂਦੀ ਹੋਏ। ਤੇ ਤੁਹਾਨੂੰ ਲੱਗਦਾ ਹੈ ਕਿ ਉੱਥੇ ਇਹ ਸਾਰੇ ਬਜਟ ਲਈ ਪ੍ਰੈਫਰੈਂਸ ਕਿਹੜੀ ਹੈ? ਗੱਲ ਸਪੀਡੋ ਦੀ ਮੁਖਾਲਫਤ ਦੀ ਨਹੀਂ, ਗੱਲ ਹੈ ਪ੍ਰਾਇਰਟੀ ਦੀ, ਕਿ ਤੁਹਾਡੀ ਪ੍ਰਾਇਰਟੀ ਸਪੀਡੋ ਹੈ ਜਾਂ ਤੁਹਾਡੀ ਪ੍ਰਾਇਰਟੀ ਸੜਕਾਂ ਨੇ, ਤੁਹਾਡੀ ਪ੍ਰਾਇਰਟੀ ਸਪੀਡੋ ਹੈ ਜਾਂ ਤੁਹਾਡੀ ਪ੍ਰਾਇਰਟੀ ਕਾਲਜਿਸ ਨੇ, ਜਾਂ ਤੁਹਾਡੀ ਪ੍ਰਾਇਰਟੀ ਹੈਲਥ ਦੀ ਫੈਸਿਲਿਟੀਜ਼ ਨੇ, ਜਾਂ ਤੁਹਾਡੀ ਪ੍ਰਾਇਰਟੀ ਹੈ ਕਿ ਤੁਸੀਂ ਮੁਫਤ ਕਿਤਾਬਾਂ ਮੈਂ ਹੋ ਰਹੀਆਂ ਹੋਣਗੀਆਂ ਲੇਕਿਨ ਸਕੂਲਾਂ ਦੀ ਹਾਲਤ ਮਜ਼ੀਦ ਬਿਹਤਰ ਬਣਾਓ, ਉਹਨਾਂ ਨੂੰ ਅਟਰੈਕਟਿਵ ਬਣਾਓ ਤਾਂ ਕਿ ਲੋਕੀ ਆਪਣੇ ਬੱਚਿਆਂ ਨੂੰ ਤੇ ਜਿਹੜੇ ਨੇ ਜਾਂ ਕਾਲਜਾਂ ਨੂੰ ਬਾਹਰ ਕੱਢਣ ਦੇ ਬਜਾਏ ਉਹ ਆਪਣੇ ਇਦਾਰਿਆਂ ਰੁਜੂ ਕਰਨ। ਜੇ ਚੀਜ਼ਾਂ ਬਿਹਤਰ ਹੋ ਜਾਣ ਤੇ ਉਸ ਤੋਂ ਬਾਅਦ ਸਪੀਡੋ ਲਈ ਬਹੁਤ ਅੱਛੀ ਗੱਲ ਹੈ, ਸਪੀਡੋ ਆਣੀ ਚਾਹੀਦੀ ਹੈ। ਤੇ ਬਹੁਤ ਸ਼ੁਕਰੀਆ, ਗੱਲ ਇੰਨੀ ਕਹਿਣੀ ਸੀ। ਬਾਕੀ ਕਹਿਣ ਨੂੰ ਸਿਆਸਤ ਤੇ ਗੱਲਾਂ ਬੜੀਆਂ ਨੇ ਲੇਕਿਨ ਚੂੰਕਿ ਸਿਆਸਤ ਇਸ ਵਕਤ ਮੌਜੂ ਨਹੀਂ ਹੈ, ਇਸ ਵਕਤ ਇੰਨੀ ਗੱਲ ਕਰਨਾ ਚਾਹੁੰਦੀ ਹਾਂ। ਤੇ ਐਂਡ ਤੇ ਪੂਰੇ ਪੰਜਾਬ ਤੇ ਪੂਰੇ ਪਾਕਿਸਤਾਨ ਲਈ ਇੱਕ ਗੱਲ ਕਰ ਦਵਾਂ। ਇੱਕ ਵਕਤ ਸੀ, ਮੈਂ ਆਪਣੇ ਆਰਟੀਕਲ ਵਿੱਚ ਵੀ ਲਿਖਿਆ ਸੀ ਕਿ ਜਿਹੜੇ ਬੰਗਲਾਦੇਸ਼ ਤੋਂ ਬੱਚੇ ਆਉਂਦੇ ਸਨ ਨਾ, ਉਹ ਇਸਲਾਮਾਬਾਦ ਦੀਆਂ ਸੜਕਾਂ ਤੋਂ ਸਿੰਗਦੇ ਹੁੰਦੇ ਸਨ। ਤੇ ਕਿਸੇ ਪੁੱਛਿਆ ਕਿ ਕੀ ਸੁੰਘ ਰਹੇ ਹੋ? ਉਹ ਗਰੁੱਪ ਜਾ ਰਿਹਾ ਸੀ ਨਾ ਸੜਕ ਤੇ ਉਹਨਾਂ ਪੁੱਛਿਆ ਕਿ ਤੁਸੀਂ ਕੀ ਸੁੰਘ ਰਹੇ ਹੋ? ਮੈਂ ਕਿਹਾ ਜੀ ਮੈਨੂੰ ਇਸਲਾਮਾਬਾਦ ਦੀਆਂ ਸੜਕਾਂ ਤੋਂ ਬੰਗਲਾਦੇਸ਼ ਦੀ ਪਟਸਨ ਦੀ ਖੁਸ਼ਬੂ ਆਉਂਦੀ ਪਈ ਹੈ। ਕਹਿਣ ਦਾ ਮਤਲਬ ਇਹ ਸੀ ਕਿ ਸਾਡੇ ਏਰੀਆਜ਼ ਦੀ ਜਿੰਨੀ ਪਟਸਨ ਬੰਗਲਾਦੇਸ਼ ਬੜੀ ਉਗਦੀ ਹੁੰਦੀ ਸੀ, ਉਹ ਜਿਹੜੀ ਅਖਤਿਆਰਾਤ ਤੇ ਵਸਾਇਲ ਤੇ ਇਨਕਮ ਦੀ ਗੈਰ ਮੁਨਸਫਾਨਾ ਤਕਸੀਮ ਹੈ ਫੱਡਿਆਂ ਨੂੰ ਜਨਮ ਦਿੰਦੀ ਹੈ। ਤੇ ਜਿੱਥੋਂ ਦੇ ਵਸਾਇਲ ਨੇ ਉੱਥੇ ਲਾਓ। ਇਹ ਮੈਂ ਅੱਗੇ ਵੀ ਕਿਹਾ ਸੀ, ਨਾ ਇਸਲਾਮਾਬਾਦ ਪੂਰਾ ਪਾਕਿਸਤਾਨ ਹੈ ਤੇ ਨਾ ਹੀ ਲਾਹੌਰ ਪੂਰਾ ਪੰਜਾਬ ਹੈ। ਲਾਹੌਰ ਨਾ ਪੂਰਾ ਪੰਜਾਬ ਹੈ। ਤੁਸੀਂ ਸਾਰੇ ਸੂਬਿਆਂ ਨੂੰ, ਸਾਰੇ ਜ਼ਿਲ੍ਹਿਆਂ ਨੂੰ ਬਰਾਬਰੀ ਦੀ ਬੁਨਿਆਦ ਤੇ, ਜ਼ਰੂਰਤ ਦੀ ਬੁਨਿਆਦ ਤੇ, ਬਰਾਬਰੀ ਤੋਂ ਮੁਰਾਦ ਆਬਾਦੀ ਨਹੀਂ ਹੁੰਦੀ, ਜ਼ਰੂਰਤ ਦੀ ਬੁਨਿਆਦ ਤੇ ਫੰਡਸ ਦੇਵੋ, ਡਿਵੈਲਪਮੈਂਟ ਤਕਸੀਮਾਂ ਦੇਵੋ। ਤੁਸੀਂ ਸਕੀਮਾਂ ਤੁਸੀਂ ਮੈਨੂੰ ਦੱਸੋ ਕਿ ਲਾਹੌਰ ਵਿੱਚ ਜਿੰਨੀਆਂ ਸਕੀਮਾਂ ਦਿੱਤੀਆਂ ਨੇ, ਮੈਂ ਆਪ ਲਾਹੌਰ ਵਿੱਚ ਰਹਿੰਦੀ ਹਾਂ, ਲਾਹੌਰ ਵਿੱਚ ਜਿੰਨੀਆਂ ਸਕੀਮਾਂ ਦਿੱਤੀਆਂ, ਕਿਆ ਬਾਕੀ ਪੰਜਾਬ ਦੇ ਜ਼ਿਲ੍ਹਿਆਂ 'ਚ ਇੰਨੀਆਂ ਤਕਸੀਮਾਂ ਦਿੱਤੀਆਂ, ਸਕੀਮਾਂ ਦਿੱਤੀਆਂ? ਫਿਰ ਐਂਡ ਤੇ ਅਸੀਂ ਕਹੀਏ ਕਿ ਲੋਕਾਂ ਦੇ ਦਿਲ ਵਿੱਚ ਫਰਕ ਆਉਂਦੇ ਨੇ, ਲੋਕੀ ਜਿਹੜੇ ਨੇ ਉਹ ਫਰਕ ਫੀਲ ਕਰਦੇ ਨੇ, ਇੱਕ ਦੂਜੇ ਤੋਂ ਨਫ਼ਰਤ ਫੀਲ ਕਰਦੇ ਨੇ। ਨਫ਼ਰਤ, ਸਾਡੀ ਨੀਅਤ ਠੀਕ ਹੋਏ ਤੇ ਨਫ਼ਰਤ ਵੀ ਨਾ ਹੋਏ। ਤੇ ਇਸ ਵਾਸਤੇ ਅਖਤਿਆਰਾਤ ਨੂੰ ਨਿਚਲੀ ਸਤਹ ਤੱਕ ਕਰੋ। ਤੇ ਅੱਜ ਮੈਂ ਇੱਕ ਹੋਰ ਬੜੀ ਵੱਡੀ ਗੱਲ ਕਰਨ ਲੱਗੀ ਹਾਂ ਕਿ ਦਾਰੁਲ ਖਿਲਾਫੇ ਛੋਟੇ ਸ਼ਹਿਰ ਹੁੰਦੇ ਨੇ ਤੇ ਉਹ ਸ਼ਹਿਰ ਹੁੰਦੇ ਨੇ ਜਿੱਥੇ ਆਵਾਮ ਆਸਾਨੀ ਨਾਲ ਪਹੁੰਚ ਸਕੇ। ਪਾਕਿਸਤਾਨ ਮੈਂ ਪਹਿਲਾ ਮੁਲਕ ਵੇਖਿਆ ਜਿੱਥੇ ਦਾਰੁਲ ਖਿਲਾਫੇ ਸਾਈਡਾਂ ਤੇ ਨੇ ਤੇ ਵੱਡੇ ਵੱਡੇ ਸ਼ਹਿਰ ਨੇ। ਸਿੰਧ ਦਾ ਦਾਰੁਲ ਖਿਲਾਫਾ ਜੀ ਕਰਾਚੀ ਹੈ, ਜਿੱਥੇ ਦਾ ਸਿਸਟਮ ਸੰਭਾਲਣਾ ਗੌਰਮੈਂਟ ਦੇ ਵੱਸ ਦੀ ਗੱਲ ਨਹੀਂ। ਪਾਕਿਸਤਾਨ ਦਾ ਦਾਰੁਲ ਖਿਲਾਫਾ ਜੀ ਲਾਹੌਰ ਹੈ। ਹੁਣ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹਦੇ ਤੇ ਟੈਨਸ਼ਨ ਹੋਏ ਲੇਕਿਨ ਮੈਂ ਇਸ ਗੱਲ ਤੇ ਵੀ ਕਿਹਾ ਸੀ ਕਿ ਪੰਜਾਬ ਦਾ ਦਾਰੁਲ ਖਿਲਾਫਾ ਮੁਲਤਾਨ ਨੂੰ ਹੋਣਾ ਚਾਹੀਦਾ, ਸੈਂਟਰ ਵਿੱਚ ਚਵਾਂ ਪਾਸੇ ਲੋਕੀ ਆ ਜਾਣ ਦੇ। ਤੇ ਉਸ ਤੋਂ ਬਾਅਦ ਤੁਸੀਂ ਸਾਰੀ ਤਕਸੀਮਾਂ ਦੀਆਂ ਗੱਲਾਂ ਕਰ ਲਓ, ਅਖਤਿਆਰਾਤ ਪਹਿਲੇ ਲੈ ਲਓ, ਉਸ ਤੋਂ ਬਾਅਦ ਤਕਸੀਮਾਂ ਦੀਆਂ ਗੱਲਾਂ ਕਰ ਲਓ। ਕਿਉਂਕਿ ਸਾਡਾ ਮਸਲਾ ਹੀ ਅਖਤਿਆਰਾਤ ਹੈ, ਸਾਡੇ ਕੋਲ ਅਖਤਿਆਰਾਤ ਹੀ ਨਹੀਂ ਹੈ ਨੇ। ਸਾਡੀਆਂ ਸਕੀਮਾਂ ਵੀ ਉੱਤੇ ਬਣਦੀਆਂ ਨੇ, ਸਾਡੀਆਂ ਡਿਵੈਲਪਮੈਂਟ ਸਕੀਮਾਂ ਵੀ ਉੱਤੇ ਬਣਦੀਆਂ ਨੇ, ਸਾਨੂੰ ਪਤਾ ਹੀ ਨਹੀਂ। ਤਾਂ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਾਡੇ ਕੋਲ ਮਨਸੂਬਾ ਸ਼ੁਰੂ ਹੋ ਜਾਂਦਾ ਤੇ ਫਿਰ ਅਸੀਂ ਕਹਿੰਦੇ ਹਾਂ ਕਿ ਲੋ ਜੀ ਇਹ ਕੀ ਹੋ ਰਿਹਾ, ਤੇ ਸਾਨੂੰ ਪਤਾ ਲੱਗਦਾ ਕਿ ਅੱਛਾ ਜੀ ਇਹ ਫਲਾਂ ਮਨਸੂਬਾ ਕੰਮ ਕਰ ਰਿਹਾ। ਕੈਲੀਫੋਰਨੀਆ ਦੁਨੀਆ ਦੀ ਜੇ ਅਮਰੀਕਾ ਦੀ ਇਸ ਵਕਤ ਇੱਕ ਰਿਆਸਤ ਹੈ ਕੈਲੀਫੋਰਨੀਆ ਇਸ ਵਕਤ ਜੇ ਮੁਲਕ ਹੁੰਦਾ ਤਾਂ ਦੁਨੀਆ ਦਾ ਚੌਥਾ ਵੱਡਾ ਮੁਲਕ ਹੁੰਦਾ, ਇੰਨਾ ਰਕਬਾ ਹੈ ਉਹਦਾ। ਲੇਕਿਨ ਉਹ ਅਮਰੀਕਾ ਦੀ ਰਿਆਸਤ ਹੈ ਤੇ ਵਸਾਇਲ ਦਾ ਕੋਈ ਮਸਲਾ ਨਹੀਂ ਹੈ ਇਹਦਾ ਸਿਸਟਮ ਦਾ। ਕਿਉਂ? ਅਖਤਿਆਰਾਤ ਥਲੜੀ ਸਤਹ ਤੱਕ ਨੇ, ਲੋਕੀ ਆਪਣੇ ਟੈਕਸ ਤੱਕ ਆਪ ਲਾ ਸਕਦੇ ਨੇ, ਜਿਹੜੀਆਂ ਲੋਕਲ ਗਵਰਨਮੈਂਟਸ ਨੇ ਪਾਵਰ ਤੱਕ ਜਨਰੇਟ ਕਰ ਰਹੀਆਂ ਨੇ, ਪੁਲਿਸ ਸਿਸਟਮ, ਜੁਡੀਸ਼ਰੀ ਸਿਸਟਮ ਜਨਰੇਟ ਕਰ ਰਹੀਆਂ। ਸਾਡੇ ਕੋਲ ਪਤਾ ਹੀ ਨਹੀਂ। ਤੇ ਜੇ ਕੈਲੀਫੋਰਨੀਆ ਦੀ ਇਕੋਨਮੀ ਨੂੰ ਵੇਖਿਆ ਜਾਏ ਤਾਂ ਜੇ ਆਜ਼ਾਦ ਮੁਲਕ ਹੁੰਦਾ ਦੁਨੀਆ ਦੀ ਛਟੀ ਵੱਡੀ ਇਕੋਨਮੀ, ਲੇਕਿਨ ਉਹਨਾਂ ਕਦੀ ਇਹ ਨਹੀਂ ਕਿਹਾ ਕਿਉਂਕਿ ਅਖਤਿਆਰਾਤ ਦੀ ਤਕਸੀਮ ਪਹਿਲਾ ਮਸਲਾ ਹੁੰਦਾ ਹੈ, ਉਸ ਤੋਂ ਬਾਅਦ ਬਾਕੀ ਮਸਾਇਲ ਆਉਂਦੇ ਨੇ। ਤੇ ਖੈਰ ਗੱਲ ਹੁਣ ਸਾਈਡ ਤੇ ਜਾ ਰਹੀ ਹੈ, ਉਸ ਗੱਲ ਨੂੰ ਖਤਮ ਕਰਨੇ ਆ। ਤੇ ਰਿਕੁਐਸਟ ਹੈ ਇਹ ਜਨੂਬੀ ਪੰਜਾਬ ਵਾਲਿਆਂ ਜਿਹੜੇ ਭਰਾ ਰਾਈਟਰਸ ਨੇ ਕਿ ਖੁਦਾਰਾ ਇਸ ਆਵਾਜ਼ ਨੂੰ ਉਠਾਓ, ਜੇ ਮੌਕਾ ਇੱਕ ਮਿਲਿਆ ਹੈ ਤੇ ਜਨੂਬੀ ਪੰਜਾਬ ਦੀ ਡਿਵੈਲਪਮੈਂਟ ਤੇ ਸਹੀ ਵਾਲਾ ਧਿਆਨ ਦਿੱਤਾ ਜਾਏ, ਜੋ ਕਿ ਜਨੂਬੀ ਪੰਜਾਬ ਵਿੱਚ ਜ਼ਰੂਰਤ ਹੈ। ਜਨੂਬੀ ਪੰਜਾਬ ਵਿੱਚ ਫਿਰ ਆਖਰ ਤੇ ਕਹਿੰਦੀ ਹਾਂ ਸੜਕਾਂ ਦੀ ਜ਼ਰੂਰਤ ਹੈ, ਕਾਲਜਾਂ ਦੀ ਜ਼ਰੂਰਤ ਹੈ, ਸਿਹਤ ਦੀ ਜ਼ਰੂਰਤ ਹੈ ਤੇ ਅਵਾਮੀ ਅਗਾਹੀ ਦੀ ਜ਼ਰੂਰਤ ਹੈ। ਲੋਕਾਂ ਨੂੰ ਡੈਮੋਕ੍ਰੈਟਿਕ ਐਜੂਕੇਸ਼ਨ ਦੀ ਜ਼ਰੂਰਤ ਹੈ, ਲੋਕਾਂ ਨੂੰ ਛੋਟੀ ਛੋਟੀ ਫੈਸਿਲਿਟੀਜ਼ ਦੀ ਜ਼ਰੂਰਤ ਹੈ,
ਲੋਕਾਂ ਨੂੰ ਕਮਿਊਨੀਕੇਸ਼ਨ ਦੇ ਸਿਸਟਮ ਦੀ ਜ਼ਰੂਰਤ ਹੈ। ਕਮਿਊਨੀਕੇਸ਼ਨ ਦਾ ਸਿਸਟਮ ਤੋਂ ਅੱਜ ਅਸੀਂ ਤੋਂ ਮੁਰਾਦ ਹੈ ਇੰਟਰਨੈਟ ਜਾਂ ਬਾਕੀ ਇਲੈਕਟ੍ਰਿਸਿਟੀ ਦੀ ਜ਼ਰੂਰਤ ਹੈ ਹਰ ਘਰ 'ਚ। ਪਤਾ ਨਹੀਂ ਉੱਥੇ ਕਿੰਨੇ ਪਿੰਡਾਂ 'ਚ ਪਹੁੰਚੀ ਹੈ ਕਿ ਕਿੰਨਿਆਂ 'ਚ ਨਹੀਂ, ਕੋਈ ਹੋਰ ਬਿਹਤਰ ਦੱਸ ਸਕਦਾ, ਮੈਨੂੰ ਤਾਂ ਨਹੀਂ ਪਤਾ। ਲੇਕਿਨ ਖੈਰ ਜ਼ਰੂਰਤ ਹੈ ਤੇ ਨੀਡ ਬੇਸਡ ਤੇ ਦੂਸਰੀ ਸਸਟੇਨੇਬਲ ਡਿਵੈਲਪਮੈਂਟ ਦੀ ਜ਼ਰੂਰਤ ਹੈ, ਜਿਹੜੀ ਦੇਰ ਪਾ ਵੀ ਹੋਵੇ ਤੇ ਲੋਕਾਂ ਦੀ ਜ਼ਰੂਰੀਆਤ ਦੇ ਮੁਤਾਬਕ ਵੀ ਹੋਵੇ। ਸਾਨੂੰ ਸਸਤੀਆਂ ਰੋਟੀਆਂ, ਦਾਨਿਸ਼ ਸਕੂਲ, ਮੈਟਰੋ ਬੱਸਾਂ, ਸਪੀਡੋ ਬੱਸਾਂ ਦੀ ਜ਼ਰੂਰਤ ਨਹੀਂ ਹੁੰਦੀ। ਪਹਿਲਾਂ ਤਾਂ ਇਹੀ ਸਾਰੇ ਪਾਰਟੀ ਜਿਹੜੀ ਪਹਿਲੇ ਇਹਨਾਂ ਚੀਜ਼ਾਂ ਦੀ ਮੁਖਾਲਫਤ ਕਰਦੀ ਰਹੀ ਹੈ PTI, ਹੁਣ ਆ ਕੇ ਤੇ ਆਪ ਵੀ ਤੁਸੀਂ ਉਹੀ ਕੰਮ ਕਰਦੇ ਪਏ ਹੋ, ਤੇ ਫਿਰ ਤੁਹਾਡੇ ਤੇ ਉਹਨਾਂ 'ਚ ਫ਼ਰਕ ਕੋਈ ਨਹੀਂ ਰਹਿ ਗਿਆ। ਤੇ ਇਸ ਲਈ ਫ਼ਰਕ ਨੂੰ ਮੇਨਟੇਨ ਰੱਖੋ ਤੇ ਉਹ ਮਨਸੂਬੇ ਦੇਵੋ ਜਿਹੜੇ ਲੋਕਾਂ ਦੀ ਜ਼ਰੂਰਤ ਹੈ। ਜ਼ਿਆਦਾ ਨਹੀਂ ਤੇ ਲੋਕਾਂ ਤੋਂ ਰਿਫਰੈਂਡਮ ਕਰਾ ਲਓ, ਯੂਨੀਅਨ ਕੌਂਸਲ ਵਿੱਚ ਪ੍ਰਾਇਰਟੀ ਮਨਸੂਬੇ ਕੋਈ 8-10 ਦੇ ਕੇ ਇੱਕ ਲੈਟਰ ਜਾਰੀ ਕਰੋ ਹਰ ਯੂਨੀਅਨ ਕੌਂਸਲ ਵਿੱਚ ਕਿ ਤੁਹਾਡੇ ਕਿਹੜੇ ਪਹਿਲੇ 2-3 ਕੰਮ ਨੇ ਜਿਹੜੇ ਪਹਿਲੀ ਬੁਨਿਆਦ ਤੇ ਕੀਤੇ ਜਾਣ, ਜਾਂ ਇਹਨਾਂ ਨੂੰ ਪ੍ਰਾਇਰਟਾਈਜ਼ ਕਰਕੇ ਦਿਓ। ਉਸ ਰੈਫਰੈਂਡਮ ਨੂੰ ਦੇਖੋ, ਜੇ ਤੁਸੀਂ ਪ੍ਰਾਇਰਟਾਈਜ਼ ਕਰਨ ਦੇ ਕਾਬਲ ਨਹੀਂ ਹੈ ਹੁਕਮਰਾਨੋ, ਤੇ ਫਿਰ ਤੁਸੀਂ ਇਹ ਕਰੋ, ਤੁਸੀਂ ਯੂਨੀਅਨ ਕਾਉਂਸਲ ਲੈਵਲ ਤੇ ਜਾਂ ਜ਼ਿਲ੍ਹੇ ਲੈਵਲ ਤੇ ਰੈਫਰੈਂਡਮ ਕਰਾ ਲਓ, ਇੱਕ ਜਾਰੀ ਕਰੋ ਜ਼ਰੂਰੀਆਤ ਦੇ ਬੁਲੇਟਸ ਵਿੱਚ ਕਿ ਇਹਨਾਂ 'ਚੋਂ ਦੱਸੋ, ਇਹਨਾਂ ਨੂੰ ਪ੍ਰਾਇਰਟਾਈਜ਼ ਕਰਕੇ ਦਿਓ, ਕਿਹੜਾ ਕੰਮ ਪਹਿਲੇ ਨੰਬਰ ਤੇ, ਕਿਹੜਾ ਦੂਜੇ ਨੰਬਰ ਤੇ, ਕਿਹੜਾ ਤੀਜੇ ਨੰਬਰ ਤੇ। ਤੇ ਫਿਰ ਵੇਖ ਲਓ ਕਿ ਰਾਏ ਆਮਾ ਕੀ ਚਾਹੁੰਦੀ ਹੈ, ਤੁਹਾਨੂੰ ਦੂਜੇ ਦਿਨ ਲੱਗ ਪਤਾ ਜਾਏਗਾ ਕਿ ਲੋਕਾਂ ਦੀ ਜ਼ਰੂਰਤ ਕੀ ਹੈ। ਇਹ ਅਸੈਂਬਲੀਆਂ 'ਚ ਬਹਿ ਕੇ, ਪਾਰਲੀਮੈਂਟਾਂ ਵੱਡੇ ਵੱਡੇ ਦਫ਼ਤਰਾਂ 'ਚ ਬਹਿ ਕੇ ਤੇ ਆਪਣੇ ਕਮਿਸ਼ਨ ਤੈਅ ਕਰਕੇ ਤੇ ਉਸ ਤੋਂ ਬਾਅਦ ਇਹ ਕਹਿ ਦੇਣਾ ਕਿ ਅਸੀਂ ਇੱਥੇ ਸਪੀਡੋ ਦੇ ਰਹੇ ਹਾਂ, ਮੈਟਰੋ ਦੇ ਰਹੇ ਹਾਂ। ਲੋਕਾਂ ਤੋਂ ਤੁਸੀਂ ਪੁੱਛਿਆ ਉਹਨਾਂ ਨੂੰ ਕੀ ਚਾਹੀਦਾ? ਨਹੀਂ ਪੁੱਛਿਆ। ਤੇ ਫਿਰ ਉਸ ਤੋਂ ਬਾਅਦ ਤੁਸੀਂ ਕਹੋ ਕਿ ਇੱਕ ਅਵਾਮੀ ਹੁਕਮਰਾਨੀ ਆਏਗੀ। ਅਵਾਮੀ ਹੁਕਮਰਾਨੀ ਇੰਜ ਕਦੀ ਵੀ ਨਹੀਂ ਆਏਗੀ। ਆਵਾਮ ਦੀ ਪਾਰਟਿਸਪੇਸ਼ਨ ਨੂੰ ਯਕੀਨੀ ਬਣਾਓ। ਆਵਾਮ ਦੀ ਪਾਰਟਿਸਪੇਸ਼ਨ ਯਕੀਨੀ ਬਣੇਗੀ ਤੇ ਯਕੀਨ ਕਰੋ ਚੀਜ਼ਾਂ ਟਰਾਂਸਪੇਰੈਂਟ ਹੋ ਜਾਣਗੀਆਂ। ਟਰਾਂਸਪੇਰੈਂਟ ਹੋਣ ਦੀਆਂ ਤੇ ਫਿਰ ਲੋਕਾਂ ਨੂੰ ਅਕਾਊਂਟੇਬਿਲਟੀ ਵੀ ਈਜ਼ੀ ਹੋ ਜਾਏਗੀ। ਤੇ ਅਕਾਊਂਟੇਬਿਲਟੀ ਈਜ਼ੀ ਹੋ ਜਾਏ ਤੇ ਫਿਰ ਤੁਹਾਡੇ ਕੋਲ ਆਏਗੀ ਇੱਕ ਸਸਟੇਨੇਬਲ ਗਵਰਨਮੈਂਟ। ਤੇ ਜਦੋਂ ਤੱਕ ਤੁਸੀਂ ਲੋਕਾਂ ਦੀ ਸ਼ਮੂਲੀਅਤ, ਪਾਰਟਿਸਪੇਸ਼ਨ ਯਕੀਨੀ ਨਹੀਂ ਬਣਾਉਂਦੇ, ਤੁਸੀਂ ਇੱਕ ਸਸਟੇਨੇਬਲ ਡੈਮੋਕ੍ਰੈਟਿਕ ਸਿਸਟਮ ਕਦੀ ਵੀ ਇੰਸ਼ੋਰ ਨਹੀਂ ਕਰ ਸਕਦੇ। ਲੱਕ ਸਿਰ ਪਿੱਟਦੇ ਰਹੋ। ਬਹੁਤ ਸ਼ੁਕਰੀਆ ਤੇ ਖੁਸ਼ ਰਹੋ ਤੇ ਜੀਂਦੇ ਰਹੋ। ਮੇਰੇ ਲੋ, ਅਸਲਾਮ ਵਾਲੇਕੁਮ।